हाँ जी, सब तो पहले तो जी साਰਿਆਂ ਨੂੰ अस्सलाम वालेकुम जी, सत सरी अकाल जी, आया ਨੂੰ सत बिस्मिल्ला जी। मैं ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਜੀ, ਪੰਜਾਬੀ ਬੈਸਟ ਫਾਰ ਐਵਰ ਤੋਂ। ਤੇ ਕਰਦੇ ਆਂ ਜੀ ਆਪਣਾ ਅੱਜ ਦਾ ਵਲੌਗ ਸ਼ੁਰੂ। ਜੁੜੇ ਰਹੋ ਸਾਡੇ ਨਾਲ। ਉਮੀਦ ਕਰਦੇ ਆਂ ਜਿੱਦਾਂ ਕਿ ਤੁਹਾਨੂੰ ਦੂਜੀਆਂ ਵੀਡੀਓ ਚੰਗੀ ਲੱਗਦੀਆਂ, ਆਹ ਵੀਡੀਓ ਵੀ ਤੁਹਾਨੂੰ ਚੰਗੀ ਲੱਗੂਗੀ। ਅੱਛਾ, 3-4 ਦਿਨਾਂ ਤੋਂ ਵਲੌਗ ਨਹੀਂ ਬਣਾ ਸਕੇ। ਬਹੁਤ ਸਾਰੇ ਵੀਰ ਜਿਹੜੇ ਆ, ਪਹਿਲਾਂ ਤਾਂ ਮੈਂ ਕਹੂੰਗਾ ਵੀ ਜਦੋਂ ਤੁਹਾਡਾ ਕੋਈ ਇਦਾਂ ਦਾ ਮੈਸੇਜ ਆਉਂਦਾ ਨਾ, ਯਕੀਨ ਕਰੋ ਦਿਲ ਰਾਜੀ ਹੋ ਜਾਂਦਾ ਵੀ ਯਾਰ ਇੰਨੀ ਪਿਆਰ ਮੁਹੱਬਤ ਕਰਨ ਵਾਲੇ ਸਾਡੇ ਜੀ, ਜਿਹੜੇ ਸਾਡਾ ਇੰਨਾ ਸਾਰਾ ਟੱਬਰ ਆ, ਉਹਦੇ ਵਿੱਚੋਂ ਬਹੁਤ ਸਾਰੇ ਸਾਡੇ ਇਹੋ ਜਿਹੇ ਦੋਸਤ ਵੀਰ ਹੈਗੇ ਆ ਜਿਹੜੇ ਜਦੋਂ ਕੋਈ ਕਿਧਰੇ ਮਹਿਫਿਲ 'ਚ ਕਿਧਰੇ 4 ਬੰਦੇ ਬਹਿੰਦੇ ਹੋਣ ਨਾ, ਤੇ ਉਹ ਇੱਕ ਬੰਦਾ ਨਾ ਆਵੇ, ਤੇ ਫਿਰ ਉਹ ਤੀਜੇ ਉਹ ਜਿਹੜੇ ਪਿੱਛੇ ਬਹਿੰਦੇ ਆ ਨਾ, ਉਹ ਫਿਰ ਦੋਸਤੀ ਫਰੈਂਡਸ਼ਿਪ ਸਜਣਾਊ ਉਹੀ ਹੁੰਦਾ ਜਦੋਂ ਕੋਈ ਬੰਦਾ ਕਿਸੇ ਬੰਦੇ ਨੂੰ ਜਦੋਂ ਉਹ ਨਾ ਆਵੇ ਨਾ, ਤੇ ਉਹਦਾ ਪਤਾ ਕਰੇ ਵੀ ਯਾਰ ਅੱਜ ਕੀ ਤਕਲੀਫ ਆ, ਅੱਜ ਸਾਡਾ ਸੱਜਣ ਕਿਉਂ ਨਹੀਂ ਆਇਆ, ਸਾਡਾ ਮਿੱਤਰ ਸਾਡੇ ਤੋਂ ਨਾਰਾਜ਼ ਤਾਂ ਨਹੀਂ ਹੋ ਗਿਆ, ਜਾਂ ਕੋਈ ਹੋਰ ਵਜ੍ਹਾ ਤਾਂ ਨਹੀਂ। ਗੱਲ ਹੈਗੀ ਆ ਵੀ ਉਹਦੀ ਫਿਕਰ ਕਰਨੀ, ਇਹਦੇ ਨਾਲੋਂ ਵੱਡੀ ਗੱਲ ਕੋਈ ਨਹੀਂ ਹੁੰਦੀ। ਤੇ ਜਦੋਂ ਤੁਸੀਂ ਇਦਾਂ ਫਿਕਰ ਕਰਦੇ ਆ ਨਾ, ਯਕੀਨ ਕਰੋ ਦਿਲ ਤੇ ਰੂਹ ਦੋਨੇ ਰਾਜੀ ਹੋ ਜਾਂਦੇ। ਵਲੌਗ ਬਣਾਉਣਾ ਕਿਉਂ ਨਹੀਂ ਬਣਿਆ? ਵਲੌਗ ਦੀ ਗੱਲ ਹੈਗੀ ਆ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਰਮਜ਼ਾਨ ਸ਼ਰੀਫ ਆ, ਰੋਜ਼ੇ ਆ, ਤੇ ਰੋਜ਼ਿਆਂ ਦੇ ਵਿੱਚ ਜਦੋਂ 3-4 ਜਾਂ 5 ਰੋਜ਼ੇ ਹੋ ਜਾਂਦੇ ਆ ਨਾ, ਉਸ ਤੋਂ ਬਾਅਦ ਬੰਦੇ ਦੇ ਅੰਦਰ ਜਿਹੜੀ એનર્ਜੀ ਹੁੰਦੀ ਆ ਉਦੋਂ ਦਾ ਘਟਦੀ ਚਲੀ ਜਾਂਦੀ ਆ। ਵੀ ਬੰਦੇ ਕੋਲੋਂ ਫਿਰ ਜ਼ਿਆਦਾ ਬੋਲਿਆ ਨਹੀਂ ਜਾਂਦਾ, ਬੰਦਾ ਸੁਸਤ ਹੋ ਜਾਂਦਾ। ਬੰਦਾ ਜਿੱਥੇ ਲੰਮਾ ਪੈ ਗਿਆ ਫਿਰ ਦਿਲ ਕਰਦਾ ਆ ਲੰਮਾ ਪਿਆ ਰਵੇ, ਬਸ ਇੰਨੀ ਕਾ ਵੀ ਰੱਬ ਨੂੰ ਸਜਦਾ ਕਰ ਲਿਆ, ਯਾਦ ਕਰ ਲਿਆ, ਕੋਈ ਉਹ ਉੱਠੇ ਫਿਰ ਉਸ ਤੋਂ ਬਾਅਦ ਫਿਰ ਲੰਮਿਆਂ ਹੋ ਗਏ, ਵੀ ਰੂਹ ਨਹੀਂ ਕਰਦੀ ਕਿਸੇ ਵੀ ਕੰਮ ਨੂੰ। ਇੱਦਾਂ ਦਾ ਹੋ ਜਾਂਦਾ ਨਿਜ਼ਾਮ। ਵੀ ਸਾਡੇ ਅੰਦਰ ਵੀ ਕੁਝ ਇਹੋ ਜਿਹਾ ਹੀ ਨਿਜ਼ਾਮ ਹੋਇਆ ਸੀਗਾ ਵੀ ਜਿਹੜੀ ਹੈ ਨਾ એનર્ਜੀ ਘਟੀ ਹੋਈ ਹੈ, ਜ਼ਿਆਦਾ ਦੇਰ ਬੋਲਿਆ ਨਹੀਂ ਜਾਂਦਾ ਹੈਗਾ। ਫਿਰ ਇੱਥੇ ਡੇਰੇ ਆ ਜੀ ਦਾ, ਇੱਥੇ ਕਈ ਵਾਰੀ ਰੂਹ ਕਰਦੀ ਆ ਵੀ ਕੈਮਰਾ ਕੱਢੀਏ, ਬਣਾ ਲਈਏ, ਕੈਮਰਾ ਕੱਢੀਏ। ਤੇ ਫਿਰ ਖੈਰ ਗੱਲ ਇਹ ਹੈਗੀ ਆ ਵੀ ਦਿਮਾਗ ਦੀ ਤਾਂ ਗੱਲ ਇਹ ਹੁੰਦੀ ਆ ਵੀ ਜਿਹੜਾ ਫੈਸਲਾ ਤੁਸੀਂ 25 ਸਕਿੰਟ ਹੀ ਕਰ ਲਿਆ ਨਾ, ਉਹਦੇ ਉੱਤੇ ਤਾਂ ਦਿਮਾਗ ਤੁਹਾਡੇ ਨਾਲ ਜੁੜਿਆ ਰਹੂਗਾ। ਪਰ ਜੇ ਤੁਸੀਂ ਕੋਈ ਥੋੜ੍ਹੀ ਜਿਹੀ ਲੇਟ ਕਰਤੀ ਨਾ, ਫਿਰ ਹੋਰ ਨਵੇਂ ਖਿਆਲ ਜੇਨ ਦੇ ਵਿੱਚ ਆਉਣ ਲੱਗ ਜਾਂਦੇ ਆ ਵੀ ਚੱਲ ਯਾਰ ਕੋਈ ਨਹੀਂ ਕਰ ਲਾਂਗੇ। ਅਸਲਮ ਖਾਨ ਵਕਾਰ ਸਾਹਿਬ ਅੱਜ ਵੀ ਮੈਂ ਉਹਨਾਂ ਕੋਲ ਗਿਆ ਸੀਗਾ, ਉਹ ਵੀ ਢਿੱਲੇ ਜਿਹੇ ਸੀਗੇ ਥੋੜ੍ਹੇ ਜਿਹੇ। ਫਿਰ ਮੈਂ ਉਹਨਾਂ ਨੂੰ ਨਹੀਂ ਕਿਹਾ ਵੀ ਯਾਰ ਆਪਾਂ ਅੱਜ ਵੀਡੀਓ ਬਣਾਈਏ, ਪਰ ਫਿਰ ਤੁਹਾਡੇ ਮੈਸੇਜ ਸੀਗੇ। ਮੈਂ ਕਿਹਾ ਚੱਲ ਯਾਰ ਜੋ ਕੋਈ ਹੁੰਦਾ, ਜੋ ਕੁਝ ਹੋਇਆ, ਜਿੱਦਾਂ ਦਾ ਹੋਇਆ, ਉਹਦੀ ਤੁਹਾਡੇ ਨਾਲ ਸਾਂਝ ਤਾਂ ਕਰੀਏ, ਇੱਕ ਦੂਜੇ ਦਾ ਮੂੰਹ ਤਾਂ ਦੇਖ ਲਾਂਗੇ। ਆ ਮੂੰਹ ਤਾਂ ਤੁਸੀਂ ਪਰ ਮੇਰਾ ਦੇਖ ਲਓਗੇ, ਪਰ ਤੁਹਾਡੇ ਜਦੋਂ ਥੱਲੇ ਕਮੈਂਟ ਆਉਂਗੇ ਮੇਰੇ ਵਾਸਤੇ ਵੀ ਇੰਝ ਹੀ ਹੋ ਜਾਂਦਾ ਵੀ ਜਿੱਦਾਂ ਆਪਾਂ ਮੂੰਹੀਂ ਦਰੂਹੀਂ ਇੱਕ ਦੂਜੇ ਨਾਲ ਗੱਲ ਕਰ ਲਈ। ਤੇ ਕਮੈਂਟਾਂ ਦਾ ਮੈਂ ਸਾਰੇ ਦੋਸਤਾਂ ਵੀਰਾਂ ਦਾ ਜੀ ਜਵਾਬ ਲਾਜ਼ਮੀ ਦਿੰਦਾ। ਫਿਰ ਵੀ ਕਈ ਦੋਸਤ ਕਹਿ ਦਿੰਦੇ ਆ ਵੀ ਮੇਰੇ ਕਮੈਂਟ ਦਾ ਜਵਾਬ ਨਹੀਂ ਆਇਆ, ਮੇਰੇ ਕਮੈਂਟ ਦਾ ਜਵਾਬ ਨਹੀਂ ਆਇਆ। ਮੈਂ ਕੋਸ਼ਿਸ਼ ਕਰਕੇ ਸਾਰਿਆਂ ਦੇ ਕਮੈਂਟਾਂ ਦਾ ਜਵਾਬ ਵੀ ਦਿੰਦਾ, ਤੇ ਮੈਸੇਜਾਂ ਦੇ ਵਿੱਚ ਵੀ ਮੈਂ ਜ਼ਰੂਰ, ਜਿਹੜੇ ਮੈਨੂੰ WhatsApp 'ਤੇ ਮੈਸੇਜ ਆਉਂਦੇ ਆ ਉਹਨਾਂ ਦਾ ਵੀ ਮੈਂ ਰਿਪਲਾਈ ਜ਼ਰੂਰ ਕਰਦਾ। ਤੇ ਜਿਹੜੇ ਦੋਸਤ ਵੀਰ ਮੈਨੂੰ ਕਰਦੇ ਹੋਣੇ ਆ, ਜਿਨ੍ਹਾਂ ਦੇ ਮੈਂ ਰਿਪਲਾਈ ਹੁੰਦੇ ਆ, ਉਹ ਜ਼ਰੂਰ ਥੱਲੇ ਦੇ ਦਿਓ, ਲਿਖਿਓ ਵੀ ਯਾਰ ਮੈਂ ਇਹਦੇ ਵਿੱਚ ਕੀ ਤੁਹਾਡੇ ਖਿਆਲ ਦੇ ਵਿੱਚ ਕੋਈ ਗਫਲਤ ਇੱਦਾਂ ਦੀ ਵਰਤਾਂ ਵੀ ਜਿਹੜੀ ਮੈਨੂੰ ਨਹੀਂ ਵਰਤਣੀ ਚਾਹੀਦੀ ਹੈ। ਅਸਲਮ ਖਾਨ ਵਕਾਰ ਸਾਹਿਬ ਦੀ ਗੱਲ ਮੈਂ ਕਰਦਾ ਸੀਗਾ ਵੀ ਉਹ ਜਿਹੜਾ ਮਸਰੂਫ ਜੇ ਸੀਗੇ, ਕਹਿੰਦੇ ਯਾਰ ਵੀ ਮੈਂ ਇੱਕ ਅੱਧੀ ਦਿਹਾੜੀ ਜਿਹੜੀ ਆ ਨਾ ਰੈਸਟ ਕਰਨਾ ਚਾਹੁੰਦਾ, ਵੀ ਜਿਹੜਾ ਸਕੂਨ ਜਿਹਾ ਕਰਨਾ ਚਾਹੁੰਦਾ। ਮੈਂ ਕਿਹਾ ਚਲੋ ਠੀਕ ਹੈ ਜੀ, ਉਹਨਾਂ ਦਾ ਹੁਕਮ ਸਾਡੇ ਸਿਰ ਮੱਥੇ ਤੇ। ਬਾਕੀ ਸ਼ਾਮੀ ਜਾਵਾਂਗੇ ਜੀ, ਦੇਖਾਂਗੇ ਵੀ ਜੇ ਕੋਈ ਹੱਲਾ ਗੁੱਲਾ ਕੋ ਮਾੜਾ ਮੋਟਾ ਹੋਇਆ ਤੇ ਉਹ ਤੁਹਾਡੇ ਨਾਲ ਸਾਂਝ ਕਰਾਂਗੇ। ਬਾਕੀ ਅੱਜ ਰੋਜ਼ਾ ਹੋ ਗਿਆ ਜੀ 10ਵਾਂ ਹੈ। ਇਹ ਇੱਕ ਅਸ਼ਰਾ ਜਿਹੜਾ ਆ ਉਹ ਗੁਜ਼ਰ ਗਿਆ ਜੀ, 2 ਰਹਿ ਗਏ। ਤੇ ਅੱਲਾ ਖੈਰ ਕਰੂਗਾ ਜੀ ਇਨਸ਼ਾਅੱਲਾ ਤਾਲਾ। ਤੇ ਦੁਆ ਕਰਿਓ ਵੀ ਮਾਲਕ ਸਾਨੂੰ ਵੀ ਤੌਫੀਕ ਦੇਈ ਰੱਖੇ ਵੀ ਅਸੀਂ ਸਾਰੇ ਰੋਜ਼ੇ ਰੱਖੀਏ। ਬਾਕੀ ਜੀ ਫਿਰ ਜੋ ਕੁਝ ਹੋਊਗਾ ਅੱਜ ਦੀ ਰੂਟੀਨ ਉਹ ਤੁਹਾਡੇ ਨਾਲ ਸਾਂਝ ਕਰਾਂਗੇ। ਇਸ ਵੇਲੇ ਮੈਂ ਮੌਜੂਦ ਹਾਂ ਜੀ ਆਪਣੇ ਪਿੱਪਲ ਵਾਲੇ ਸਟੂਡੀਓ ਦੇ ਵਿੱਚ। ਯਕੀਨ ਕਰੋ ਸਕੂਨ ਬੜਾ, ਇੱਥੇ ਰੂਹ ਤਾਜ਼ਾ ਹੋ ਜਾਂਦੀ ਆ ਜਦੋਂ ਮੈਂ ਡੇਰਿਆ। ਇੱਥੇ ਮੈਂ ਕਿ ਘੰਟਾ ਡੇਢ ਇੱਦਾਂ ਹੀ ਪਿਆ ਰਿਹਾ, ਬੜਾ ਸਵਾਦ ਆਇਆ ਜੀ ਹੈ। ਤੇ ਫਿਰ ਮੈਂ ਸੁਣਿਆ ਅੱਜ, ਹਾਂ ਸੱਚ ਉਹ ਦੱਸਣਾ ਤੁਹਾਨੂੰ ਯਾਦ ਨਹੀਂ ਰਿਹਾ ਵੀ ਬਸ਼ੀਰ ਨਹੀਂ ਅੱਜ ਆਇਆ ਹੈ। ਫਿਰ ਮੈਂ ਹੁਣ ਪਸ਼ੂਆਂ ਨੂੰ ਪੱਠੇ ਪਾਉਣ ਤੋਂ ਬਾਅਦ ਮੈਂ ਕਿਹਾ ਵੀ ਚਲੋ ਤੁਹਾਡੇ ਨਾਲ ਹੁਣ ਕੁਝ ਸਮਝਿਆ, ਥੋੜ੍ਹਾ ਜਿਹਾ ਉਹ ਹੋ ਗਿਆ ਸੀ, ਭੁੱਲ ਗਿਆ। ਮੈਂ ਕਿਹਾ ਵੀ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਹਾਂ। ਫਿਰ ਜੁੜੇ ਰਹੋ ਸਾਡੇ ਨਾਲ, ਜੋ ਅੱਜ ਹੋਇਆ ਜੀ ਤੁਹਾਡੇ ਨਾਲ ਉਹਦੀ ਸਾਂਝ ਕਰਾਂਗੇ। ਆਓ ਜੀ।
ਲੈ ਲਾ ਮੈਂ ਸਿੱਖਦਾ ਹਾਂ ਤੋ ਇਹ ਕਰਾਵਾਂ ਤੈਨੂੰ ਨਹੀਂ ਮੈਂ ਕਰ ਲਾਂਗਾ ਨਹੀਂ ਕਰਾ ਦਿੰਦਾ ਨਹੀਂ ਆਏ ਤੈਨੂੰ ਲਓ ਜੀ, ਜਿੱਦਾਂ ਤੁਹਾਨੂੰ ਕਿਹਾ ਸੀ ਵੀ ਗੱਲ ਕਿਸੇ ਨਾ ਕਿਸੇ ਤਰ੍ਹਾਂ ਨਾ ਅੱਗੇ ਟੋਰੀ ਪੈਣੀ ਆ। ਤੇ ਜਦੋਂ ਬੰਦਾ ਕਿਸੇ ਕੰਮ ਦੀ ਕੋਈ ਨੀਂਹ ਰੱਖਦਾ ਨਾ ਤੇ ਮਕਾਨ ਕਹਿੰਦੇ ਆ ਆਪੇ ਹੀ ਬਣ ਜਾਂਦੇ ਆ। ਨਾ ਕਿਸੇ ਦੇ ਮਕਾਨ ਰੁਕੇ ਤੇ ਨਾ ਕਿਸੇ ਦਾ ਵਿਆਹ ਰੁਕਿਆ। ਸ਼ਾਦੀਆਂ ਵਿਆਹ ਵੀ ਬੰਦੇ ਕਹਿੰਦੇ ਆ ਵੀ ਬਸ ਤੁਸੀਂ ਦਿਨ ਤਰੀਕ ਦਾ ਕੋਈ ਮਾੜਾ ਜਿਹਾ ਆਸਰਾ ਜਿਹਾ ਕਰੋ, ਬਾਕੀ ਰੱਬ ਜਿਹੜਾ ਆ ਉਹਦੇ ਵਿੱਚ ਆਪੇ ਮਦਦ ਕਰਨੀ ਸ਼ੁਰੂ ਕਰਦਾ। ਇਹ ਮੈਂ ਗੱਲ ਤੁਹਾਨੂੰ ਨਹੀਂ ਪਤਾ ਵੀ ਮੈਂ ਕਿਉਂ ਕੀਤੀ। ਹਾਂ ਹਾਂ ਤੁਸੀਂ ਤਾਂ ਕਰਕੇ ਇੰਜ ਵੀ ਕਰਕੇ ਤੂੰ ਪਹਿਲਾਂ ਵੀਡੀਓ 'ਚ ਬਣਾਈ ਹੋਣੀ ਹਾਂ ਮੈਂ ਮੈਂ ਵੀ ਗੱਲ ਕਰਦੇ ਤੇ ਨਾਲ ਇਹ ਵੀ ਨਾ ਵਿਆਹ ਰੁਕਦੇ ਨਾ ਰੌਣੀ ਵੱਤਰ ਆਵੇ ਉਹ ਬੀਜਣ ਤੋਂ ਰੁਕਦੀ। ਹਾਂ ਇਹ ਵੀ ਗੱਲ ਕਰਦੇ। ਅੱਛਾ ਹਾਂਜੀ ਇਹ ਵੀ ਗੱਲ ਸਿਆਣੇ ਕਹਿੰਦੇ ਆ ਹਾਂ ਵੀ ਤੁਸੀਂ ਵਿਆਹ ਰੱਖ ਦੋ ਧੀ ਪੁੱਤ ਦਾ ਹਾਂ ਤੇ ਤੁਹਾਡੇ ਕੋਲ ਅਸਬਾਬ ਨਾ ਹੋਣ ਤੇ ਅੱਲਾ ਸਬਬ ਪੈਦਾ ਕਰ ਦਿੰਦਾ ਸੱਜੇ ਖੱਬੇ ਤੋਂ। ਬੰਦਾ ਤੇ ਰੌਣੀ ਵੱਤਰ ਆ ਜਾਵੇ ਤੁਹਾਡੀ ਰੌਣੀ ਕਰ ਦੋ ਤੁਸੀਂ, ਤੁਹਾਡੇ ਕੋਲ ਬੀ ਨਹੀਂ ਹੈ ਤੇ ਤੁਹਾਡੀ ਰੌਣੀ ਗੱਡ ਹੋ ਜਾਊਗੀ। ਵਾਹ। ਅੱਲਾ ਕਢਾ ਦਿੰਦਾ। ਵਾਹ ਕੀ ਬਾਤ ਹੈ, ਕੀ ਬਾਤ ਹੈ ਰਾਣਾ ਸਾਹਿਬ। ਅੱਛਾ ਉਹ ਮੈਂ ਨਾ ਅਸਲ ਦੇ ਵਿੱਚ ਇਹ ਗੱਲ ਤਾਂ ਕੀਤੀ ਵੀ ਮੈਂ ਪਹਿਲਾਂ ਥੋੜੀ ਜਿਹੀ ਵੀਡੀਓ ਬਣਾਈ ਆ। ਮੈਂ ਵੀਡੀਓ ਬਣਾਈ ਆ ਅੱਜ 3-4 ਦਿਨਾਂ ਬਾਅਦ, ਅੱਛਾ ਜੀ। ਵਲੌਗ ਨਹੀਂ ਪਾਇਆ ਸੀਗਾ। ਹਾਂ ਤੇ ਉਹ ਮੈਂ ਫਿਰ ਇਹ ਦੱਸਿਆ ਵੀ ਚੱਲ ਯਾਰ ਅੱਜ ਸ਼ੁਰੂ ਕਰਦੇ ਆ
ਵੀ ਰੋਜ਼ੇ ਦੇ ਨਾਲ ਅੱਜ ਕੱਲ ਯਾਰ એનર્ਜੀ ਖਤਮ ਹੋਈ ਹੁੰਦੀ, ਪਾਣੀ ਬੰਦੇ ਦੇ ਜਿਸਮ ਦਾ ਮੁੱਕਦਾ ਜਾਂਦਾ ਨਾ। ਹਾਂਜੀ ਮੁੱਕਦਾ ਜਾਂਦਾ। ਨਾਲੇ 8 ਦਿਨ ਹੋ ਗਏ ਜਿਹੜਾ ਪਿੰਡੇ ਦਾ ਪਹਿਲਾ ਪਾਣੀ ਸੀ ਉਹ 8 ਦਿਨਾਂ ਦੇ ਵਿੱਚ ਜਿਹੜਾ ਸੀ ਨਾ ਉਹ ਸੜ ਲਿਆ ਹਾਂ ਤੇ ਹੁਣ ਜਿਹੜੀ ਆ ਇਨਟੇਕ ਘੱਟ ਆ। ਹਾਂ ਫਿਰ ਉਹ ਬੋਲਿਆ ਨਹੀਂ ਜਾਂਦਾ, ਬੋਲਿਆ ਨਹੀਂ ਜਾਂਦਾ। ਜੇ ਲੰਮੇ ਪੈ ਗਏ ਆ ਤੇ ਫਿਰ ਉੱਠਣ ਨੂੰ ਦਿਲ ਨਹੀਂ ਕਰਦਾ ਵੀ, ਤਾਂ ਕਰਕੇ ਨਾ ਸੁਸਤੀ ਦੇ ਵਿੱਚ ਵਲਾਗ ਨਹੀਂ ਬਣੇ। ਫਿਰ ਉਹ ਵੀਰਾਂ ਦੇ ਮੈਸੇਜ ਆ ਜਾਂਦੇ ਆ ਵੀ ਯਾਰ ਵਲਾਗ ਕਿਉਂ ਨਹੀਂ ਆਇਆ। ਜ਼ਾਰੀ ਗੱਲ ਆ ਵੀ ਸਾਡੇ ਭਰਾ, ਸਾਡਾ ਜਿਹੜਾ ਟੱਬਰ ਆ YouTube ਦਾ, ਉਹ ਉਡੀਕਦੇ ਬੰਦੇ ਆ। ਡੀਕਦੇ ਆ। ਫਿਰ ਉਹ ਇਸ ਕਰਕੇ ਮੈਂ ਇਹ ਕਹਿੰਦਾ ਸੀ ਵੀ ਚੱਲ ਅੱਜ ਸ਼ੁਰੂ ਕਰੀਏ, ਅੱਗੇ ਮੈਂ ਕਿਹਾ ਆਪੇ ਕੁਛ ਨਾ ਕੁਛ ਨਿਜ਼ਾਮ ਚੱਲ ਹੀ ਜਾਣਾ। ਜੀ ਜੀ ਤੇ ਦੇਖ ਲਓ ਜੀ, ਅੱਲਾਹ ਪਾਕ ਨੇ ਕਿੱਡੇ ਸੋਹਣੇ 2 ਪਰੋਣੇ ਭੇਜੇ, ਕਿ ਤੁਸੀਂ ਪਹਿਲਾਂ ਵੀ ਸ਼ਾਇਦ ਜਾਣਦੇ ਹੀ ਆ ਤਕਰੀਬਨ, ਰਾਣਾ ਉਸਮਾਨ ਸਾਹਿਬ ਤੇ ਇਕਰਾਮ ਸਾਹਿਬ ਤਾਂ ਤੁਹਾਨੂੰ ਪਤਾ ਹੈ। ਤਾਂ ਮੇਰਾ ਅਜੇ ਜਦੋਂ ਚੈਨਲ ਸ਼ੁਰੂ ਹੋਇਆ ਸੀ ਤੇ ਜਿੱਦਣ ਮੇਰੀ ਵੀਡੀਓ ਦੇ ਵਿੱਚ ਇਕਰਾਮ ਆਂਦਾ ਤੇ ਥੱਲੇ ਮੇਰੇ ਵੀਰ ਮੁਹੱਬਤਾਂ ਭਰਾ ਕਮੈਂਟ ਕਰਦੇ ਆ ਵੀ ਇਕਰਾਮ ਦੀ ਬੋਲੀ ਬੜੀ ਸੋਹਣੀ ਆ। ਹਾਂ, ਇਹਦੇ ਵਿੱਚ ਕੋਈ ਸ਼ੱਕ ਅੱਛਾ ਨਹੀਂ। ਜੀ। ਹਾਂ, ਇਕਰਾਮ ਦੀ ਬੋਲੀ ਵੀ ਬੜੀ ਸੋਹਣੀ ਆ, ਇਕਰਾਮ ਆਪ ਵੀ ਸੋਹਣਾ, ਇਕਰਾਮ ਦੀ ਅੰਗਰੇਜ਼ੀ ਵੀ ਬੜੀ ਸੋਹਣੀ। ਹਾਂ, ਇਹ ਸਾਡਾ ਭਰਾ ਆ। ਤਾਰਫ ਹੋ ਗਿਆ ਜੀ, ਤਾਰਫ ਕਰਾਉਣਾ ਜ਼ਰੂਰੀ ਹੁੰਦਾ ਹਾਂਜੀ। ਜੇ ਬੰਦੇ ਨਵੇਂ ਵੀ ਜੁੜਦੇ ਆ। ਹਾਂ, ਹਾਂ। ਇਹ ਉਸਮਾਨ ਭਾਈ ਆ, ਇਹ ਅਸੀਂ ਅੱਜ ਇਹਨਾਂ ਦੇ, ਬਲਕਿ ਇਕਰਾਮ ਦਾ ਮੈਂ ਸ਼ੁਕਰੀਆ ਅਦਾ ਕਰੂੰਗਾ ਵੀ ਕਹਿ ਰਿਹਾ ਵੀ ਇਹਨੂੰ ਮੈਂ ਖਿੱਚ ਧਰੂ ਕੇ ਲੈ ਆ। ਬੜੀ ਹਾਂ, ਹਾਂ। ਮਿਹਰਬਾਨੀ ਜਨਾਬ ਜੀ। ਇਹ ਤਾਂ ਝੁੱਗੀ 'ਚ ਪਿਆ ਸੀ, ਮੈਂ ਗਿਆ ਹਾਂ। ਕਾਲਾਂ ਕਰੀਆਂ ਮੈਂ ਇਹਨੂੰ 8-10 ਹਾਂ। ਕਾਲਾਂ ਨਹੀਂ ਅਟੈਂਡ ਹੋਈਆਂ। ਹਾਂ ਮੈਂ ਕਿਹਾ ਵੀ ਚਲੀਏ ਫਾਰਮ ਤੇ ਹੋਣਾ ਰਹਿਣਾ ਉਸਮਾਨ। ਜਦੋਂ ਫਾਰਮ ਤੇ ਆਇਆ ਝੁੱਗੀ 'ਚ ਹਾਂ, ਹਾਂ। ਤੇ ਉਸਮਾਨ ਸੁੱਤਾ ਪਿਆ ਉਹੀ ਰੋਜ਼ਾ ਰੱਖ ਕੇ, ਰੋਜ਼ੇ ਵਾਲੀ ਗੱਲ। ਹਾਂ। ਤੇ ਮੈਂ ਕਿਹਾ ਵੀ ਮੋਬਾਈਲ ਤੇ ਕਾਲਾਂ ਦੇਖ, ਕਾਲਾਂ ਕੋ 10-15 ਲੱਗੀਆਂ ਹੋਈਆਂ। ਇਹਨੂੰ ਖੈਰ ਠਾਇਆ, ਇਹਨੂੰ ਮੈਂ ਕਿਹਾ ਯਾਰ ਫਾਰਮ ਤੇ ਜਾਣਾ ਆ ਚਲੀਏ। ਇਹਨੇ ਕਿਹਾ ਚੱਲ ਜੀ। ਹਾਂ, ਬੜੀ ਗੱਲ। ਇਹਨੇ ਕਿਹਾ ਵੀ ਚੱਲ ਚਲੀਏ। ਹਾਂ, ਚਲੋ ਜੀ, ਬਹੁਤ ਮਿਹਰਬਾਨੀ ਰਾਣਾ ਸਾਹਿਬ, ਤੁਸੀਂ ਓਕੇ ਆਏ। ਜਨਾਬ। ਇਹਨਾਂ ਨੇ ਜੀ ਮਿਰਚਾਂ ਵਿਜ਼ਿਟ ਕੀਤੀਆਂ ਆਪਣੀਆਂ, ਉਹ ਮਿਰਚਾਂ ਦੇ ਬਾਰੇ ਚ ਵੀ ਇਹਨਾਂ ਨੂੰ ਪੁੱਛਦੇ ਆਂ ਕਿ ਕਿੱਦਾਂ ਦੀ ਲੱਗੀਆਂ ਜੀ ਸਾਡੀ ਮਿਰਚ। ਮਿਰਚਾਂ ਮਾਸ਼ਾਅੱਲਾ ਇਹਨਾਂ ਦੀ ਭਾਈ ਖਾਲਦ ਦੀ, ਬਾਈ ਕਰਾਮ ਦੀ ਅੱਛੀਆਂ। ਅੱਛਾ, ਭਾਈ ਖਾਲਦ ਦੀ ਤੇ ਤੇ ਬਾਈ ਕਰਾਮ ਕਰਾਮ ਦੀ ਦੀ। ਅੱਛੀਆਂ, ਭਾਈ ਕਰਾਮ ਵੀ ਦੋਨਾਂ ਦੀ ਅੱਛੀਆਂ ਕਿ ਦੋਨਾਂ ਤੁਹਾਡੀ ਅੱਬਲ ਤੇ ਆ, ਇਹਨਾਂ ਦੀ ਦੋ ਅੱਛਾ, ਤੇ ਆ। ਠੀਕ ਹੈ। ਕਿਉਂ ਜੀ? ਹਾਂਜੀ ਬਿਲਕੁਲ। ਹਾਂ। ਨਹੀਂ, ਸੋਹਣੀ ਹੈ ਜੀ ਸਾਰਿਆਂ ਦੀ, ਸਭ ਸਾਰਿਆਂ ਨੂੰ ਠੀਕ। ਮਾਲਕ ਰਿਜ਼ਕ ਦੇਵੇ ਜੀ, ਸਾਰਿਆਂ ਨੂੰ ਮੁਹੱਬਤਾਂ, ਤੇ ਤੁਸੀਂ ਆ ਗਏ, ਬੜੀ ਮਿਹਰਬਾਨੀ। ਹਾਂਜੀ। ਅੱਛਾ ਜੀ, ਅਸੀਂ ਥੋੜੀ ਦੇਰ ਪਹਿਲਾਂ ਜਦੋਂ ਅਸੀਂ ਮਿਰਚਾਂ ਦੇ ਵਿੱਚ ਚੱਕਰ ਲਾਣ ਗਏ ਨਾ, ਉੱਥੇ ਸਾਡੇ ਇੱਕ ਗੱਲ, ਸਾਡੇ ਇੱਕ ਹੁੱਲੀ ਆਪਸ ਦੇ ਵਿੱਚ, ਉਹ ਗੱਲ ਇਹ ਸੀਗੀ ਵੀ ਯਾਰ ਕੋਈ ਜ਼ਿਆਦਾ ਵੇਲਾ ਨਹੀਂ ਹੋਇਆ, ਜਿਹੜੀ ਆਪਾਂ ਗੱਲ ਕਰਦੇ ਸੀ ਮਿਰਚਾਂ 'ਚ, ਹਾਂ ਹਾਂ ਹਾਂ। ਵੀ ਕੱਚੇ ਜ਼ਿਆਦਾ ਵੇਲਾ ਨਹੀਂ ਹੋਇਆ। ਜਿਹੜੇ ਆਹ ਬੰਦਿਆਂ ਨੇ ਇਮਾਰਤਾਂ ਪੱਥਰਾਂ ਦੀਆਂ ਬਣਾ ਲੀਆਂ, ਜਿਹੜੇ ਪੱਕੇ ਕੱਚਿਆਂ ਤੋਂ ਪੱਕਿਆਂ ਤੇ ਆਏ, ਥੋੜਾ ਜਿਹਾ time ਕੱਚਿਆਂ ਚੋਂ ਪੱਕਿਆਂ ਤਾਂ ਹੀ ਆਂਦੇ ਨਾ। ਸਾਨੂੰ ਵੇਲਾ ਕੋਈ ਨਹੀਂ ਲੱਗਿਆ ਹੈਗਾ ਐਡਾ ਜ਼ਿਆਦਾ ਵੀ ਅਸੀਂ ਆਪਣੀ ਅੱਖਾਂ ਨਾਲ ਦੇਖਿਆ। ਇਹ ਨਹੀਂ ਵੀ ਸਾਨੂੰ ਕੋਈ ਬਜ਼ੁਰਗ ਦੱਸੇ ਵੀ ਸਾਡੇ ਮਕਾਨ ਕੱਚੇ ਹੁੰਦੇ ਸੀ। ਆ ਵੀ ਕੱਚੀ ਕੰਧਾਂ ਖਲੋਤੀਆਂ, ਇਹ ਤਾਂ ਖੈਰ ਚਲੋ ਡੇਰਾ ਵੀ ਜਿੱਥੇ ਅਸੀਂ ਰਹਿੰਦੇ ਸੀ ਨਾ, ਉਹ ਮਕਾਨ ਕੱਚੇ ਅਸੀਂ ਆਪਣੀ ਅੱਖਾਂ ਨਾਲ ਦੇਖਿਆ। ਉਹਦੇ ਵਿੱਚ ਟੰਗੀਆਂ ਲਾਲਟੈਨਾਂ ਅਸੀਂ ਆਪਣੀ ਅੱਖਾਂ ਨਾਲ ਦੇਖਿਆ। ਸਰੋਂ ਦੇ ਤੇਲ ਦੇ ਦੀਵੇ ਅਸੀਂ ਆਪਣੀ ਹੱਥਾਂ ਦੇ ਨਾਲ ਬਾਲੇ। ਬਿਲਕੁਲ ਜੀ। ਇਵੇਂ ਹੀ ਆ ਜੀ। ਇਵੇਂ ਜੀ। ਬਿਲਕੁਲ। ਹੁਣ ਫ੍ਰਿਜ ਆ ਗਏ, ਅੱਗੇ ਉਹ ਵਿਹੜੇ ਦੇ ਵਿੱਚ ਐਡਾ ਸਾਰਾ ਉਹਨੇ ਉਹ ਛਿੰਕਾ ਜਿਹਾ ਹੁੰਦਾ ਸੀ, ਤਾਰ ਟੰਗੀ ਹੋਈ, ਤੇ ਤਾਰ ਦੇ ਉੱਤੇ ਉਹ ਜਿਹਦੇ ਦੁੱਧ ਰੱਖਣਾ ਜਾਂ ਕੁਝ ਰੱਖਣਾ, ਉਹ ਦੇਸੀ ਫ੍ਰਿਜ ਸੀ। ਹਾਂਜੀ, ਹਾਰੇ ਹੋਣੇ, ਹਾਰੇ ਹਾਰੇ ਦੁੱਧ ਕੜੀ ਜਾਣਾ ਉਹਦੇ। ਦੁੱਧ ਉਹਨਾਂ ਦੇ ਵਿੱਚ ਕੱਢਦਾ ਰਹਿਣਾ। ਕੱਚੇ ਮਕਾਨ, ਘਰਾਂ ਦੇ ਘਰ ਘਰ ਤੰਦੂਰੀ ਲੱਗੀ ਹੋਈ ਹੋਣੀ। ਵੀ ਥੋੜੇ ਜਿਹੇ ਵੇਲੇ ਦੇ ਵਿੱਚ ਇੰਜ ਲੱਗਿਆ ਵੀ ਜਿਵੇਂ ਅੱਖ ਝਪਕੀ ਅੱਖ ਚ ਤੇ ਅਸੀਂ ਪੱਕੇ ਮਕਾਨਾਂ 'ਚ ਵੜ ਪੱਕੇ ਗਏ। ਮਕਾਨਾਂ 'ਚ। ਪਰ ਰਾਣਾ ਸਾਹਿਬ, ਇਹ ਜਿਹੜੇ ਪੱਕੇ ਮਕਾਨ ਆ ਨਾ, ਇੱਥੇ ਤੱਕ ਪਹੁੰਚਣ ਵਾਸਤੇ ਹਾਂਜੀ ਬੰਦਿਆਂ ਨੇ ਜੋਧ ਬੜਾ ਕੱਟਿਆ। ਬਿਲਕੁਲ ਜੀ ਬਿਲਕੁਲ। ਬੰਦਿਆਂ ਨੇ- ਮੁਸੀਬਤ ਬੜੀ ਹੈ, ਛੋਟੇ ਜਿਹੇ ਅਰਸੇ ਦੇ ਵਿੱਚ ਨਾ ਬੰਦਿਆਂ ਨੇ ਮਿਹਨਤ। ਹੁਣ ਆਪਾਂ ਕਹਿ ਤਾਂ ਦਿੰਦੇ ਆ ਵੀ ਯਾਰ ਆਹ ਫਲਾਣੇ ਦਾ ਮਕਾਨ ਕਿੱਡਾ ਸੋਹਣਾ, ਪਰ ਜੇ ਉਸ ਮਕਾਨ ਤੋਂ ਦੇ ਮਗਰ ਦੇਖੀਏ, ਹਾਂ, ਉਹਦੇ ਕੋਲ ਪੁੱਛਿਆ ਜਾਵੇ ਨਾ ਵੀ ਤੂੰ ਕਿੱਦਾਂ ਬਣਿਆ, ਤੇ ਉਹ ਮਕਾਨ ਜਦੋਂ ਕੋਈ ਕਹਾਣੀ ਸੁਣਾਊਗਾ ਨਾ, ਉਹ ਕਿਸੇ ਪਰਦੇਸੀ ਪੁੱਤਰ ਦੀ ਗੱਲ ਕਰੂਗਾ, ਬਿਲਕੁਲ ਕਰੂਗਾ। ਉਹ ਕਿਸੇ ਮਜ਼ਦੂਰ ਦੀ ਗੱਲ ਕਰੂਗਾ, ਜਵਾਨੀਆਂ ਖਾ ਗਿਆ ਬੰਦਿਆਂ ਦੀ। ਉਹ ਕਿਸੇ ਕਿਸਾਨੀ ਨਾਲ ਜੁੜੇ ਹੋਏ ਬੰਦੇ ਦੀ ਜਿਹਨੇ ਆਪਣਾ ਪੇਟ ਕੱਟ ਕੇ ਜਿਹੜਾ ਨਾ ਉਹ ਮਕਾਨ ਤੇ ਲਾਇਆ ਹੋਇਆ ਹੁੰਦਾ। ਪ੍ਰਦੇਸ਼ 'ਚ ਬੰਦੇ 25 ਸਾਲ ਤੋਂ 20 ਸਾਲ ਤੋਂ ਪਏ। ਕੋਈ ਟਰੱਕ ਚਲਾ ਰਿਹਾ, ਕੋਈ ਮਜ਼ਦੂਰੀ ਕਰ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਹਾਂ, ਤੇ ਘਰ ਵੀ 2-2 ਸਾਲ 4-4 ਸਾਲ ਬਾਅਦ ਕਦੇ ਗੇੜਾ ਲੱਗ ਗਿਆ, ਕਦੇ ਨਾ ਲੱਗਿਆ। ਨਾ ਲੱਗਿਆ, ਬਿਲਕੁਲ ਇਦਾਂ ਹੀ ਹੈ। ਮਾਂ-ਬਾਪ ਤੋਂ ਦੂਰ, ਭੈਣ ਭਾਈਆਂ ਤੋਂ ਦੂਰ, ਆਖਰ ਇੱਕ ਪੂਰੀ ਜਿਹੜੀ ਆ ਜੋਹਦ ਆ ਉਹ ਕੱਟੀ ਆ, ਤੇ ਫੇਰ ਉਹ ਇੱਟਾਂ ਲੱਗੀ। ਉਹ ਫੇਰ ਇੱਟਾਂ ਲੱਗੀਆਂ ਜੇ ਬੰਦਾ ਗੌਰ ਕਰੇ ਤਾਂ। ਆਪਾਂ ਤੇ ਕਹਿਤਾ ਵੀ 1 ਮਿੰਟ ਲੱਗਿਆ, ਥੋੜਾ ਜਿਹਾ ਵੇਲਾ ਲੱਗਿਆ, ਹਾਂ ਲੇਕਿਨ ਉਹਦੇ ਪਿੱਛੇ ਪੂਰੀ ਸਟੋਰੀ ਆ। ਹਾਂ, ਹਰ ਘਰ ਦੇ ਪਿੱਛੇ ਇੱਕ ਪੂਰੀ ਕਹਾਣੀ ਆ। ਵੀ ਇੱਕ ਜਾਂ ਦੋ ਜੀ ਹਾਂਜੀ ਉਹ ਘਰੋਂ ਬੇਘਰ ਹੋ ਕੇ ਉਸ ਘਰ ਨੂੰ ਬਣਾਉਣ। ਬਿਲਕੁਲ ਬਿਲਕੁਲ ਬਿਲਕੁਲ। ਇਦਾਂ ਨਹੀਂ ਜੀ? ਤੁਸੀਂ ਵੀ ਤਾਂ ਬਾਹਰ ਗਏ ਸੀ।
ਬਾਹਰ ਗਏ ਸੀ ਜੀ, ਬਾਹਰ ਗਏ। ਇਹਦੇ ਬਾਹਰ ਦੀ ਸਟੋਰੀ ਹੁਣ ਫਿਰ ਵਿੱਚੇ ਆ ਜਾਵੇ ਬਲਾਗ ਆਹ ਤੇ ਆਵੇ ਕੀ ਹਾਂ ਜਾਵੇ ਫਿਲ ਵਧੀਆ। ਫੀਲ ਵਧੀਆ। ਇਹ ਜਨਾਬ ਉਸਮਾਨ ਨੂੰ ਪੁੱਛਿਆ, ਉਸਮਾਨ ਯਾਰ ਇੱਕ ਦਿਨ ਫ੍ਰੀ ਹੈਂਡ ਵੀ ਉਸਮਾਨ ਯਾਰ ਤੂੰ ਬਾਹਰ ਗਿਆ ਸੀ ਸੁਣਾ। ਕਹਿ ਰਿਹਾ ਬਾਈ ਬਸ ਮੈਂ ਤੈਨੂੰ ਇਹਨੇ ਗੱਲ ਕਰੀ ਇੱਕ ਗੱਲ ਪਰ ਮੈਨੂੰ ਲੱਗ। ਕਹਿ ਰਿਹਾ ਬਾਈ ਮੈਂ ਉੱਥੇ ਖੜਿਆ ਉਸ ਮੁਲਕ ਜਿੱਥੇ ਮੈਂ ਗਿਆ। ਕਹਿ ਰਿਹਾ ਤੇ ਮੈਂ ਇਵੇਂ ਕਰਕੇ ਪੈਰ ਰੱਖਿਆ ਤੇ ਅਗਲੇ ਪੈਰ 'ਚ ਨਾ ਮੈਨੂੰ ਮਹਿਸੂਸ ਹੋਇਆ ਵੀ ਮੈਂ ਪਿੰਡ ਆ ਗਿਆ, ਪਾਕਿਸਤਾਨ ਮੈਂ ਪਾਕਿਸਤਾਨ ਪਹੁੰਚ ਗਿਆ। ਉੱਥੇ ਖੜੇ ਹੀ ਕਰਿਆ ਮੈਂ ਮਸ਼ੀਨ ਤੇ ਹੀ ਅੱਗੇ ਇੱਕ ਪੈਰ ਇੱਥੇ ਆ, ਮੈਂ ਅਗਲਾ ਪੈਰ ਰੱਖਿਆ ਤੇ ਕਹਿ ਰਿਹਾ ਮੈਂ ਆਪਣੇ ਪਾਕਿਸਤਾਨ ਆ ਗਿਆ। ਮੈਂ ਕਿਹਾ ਕਿਸ ਤਰ੍ਹਾਂ ਪਾਕਿਸਤਾਨ ਆ ਗਿਆ। ਕਹਿ ਰਿਹਾ ਬਸ ਮੈਂ ਉਹਨੂੰ ਮਹਿਸੂਸ ਹੋਇਆ ਵੀ ਮੈਂ ਚਲਿਆ ਜਾਵਾਂ ਇੱਥੋਂ ਤੇ ਮੈਂ ਫਿਰ ਹਾਂ ਗੋਡਾ ਵੀ ਉੱਥੇ ਮਸ਼ੀਨ 'ਚ ਦੇ ਲਿਆ। ਦੇ ਲਿਆ ਏਦਾਂ ਹੀ? ਯਾਰ ਪਾਕਿਸਤਾਨ ਨਹੀਂ ਭੁੱਲਿਆ, ਹਾਂ ਦੇਸ਼ ਆਪਣੀ ਮੱਟੀ। ਯਕੀਨ ਕਰੋ ਇਵੇਂ ਦਾ ਜ਼ਿਹਨ ਸੀ ਕਿ ਮੌਤ ਆ ਜਾਵੇ ਜਾ ਕੇ ਪਾਕਿਸਤਾਨ ਆ ਜਾਵੇ। ਹਾਏ ਹਾਏ। ਹਾਏ ਇਹ ਪ੍ਰਦੇਸ਼ ਮਰ ਜੀਏ ਭਾਵੇਂ ਜਾ ਕੇ ਪਰ ਪਿੰਡ ਚਲੀਏ। ਹਾਂ ਦੇਖੋ ਨਾ ਮੱਟੀ ਆ। ਇਹ ਜਿਹੜੀ ਇਹ ਗੱਲ ਸੁਣਾਈ ਆ, ਇਹ ਗੱਲ ਹਰ ਪਰਦੇਸੀ ਦੀ ਆ। ਹੂੰ। ਇਹ ਨਹੀਂ ਉੱਥੇ ਕੋਈ ਖੁਸ਼ੀ ਨਾਲ ਨਹੀਂ ਬੈਠਾ ਹੈ। ਹਾਏ ਬੜੇ ਔਖੇ ਹੁਣ ਆਪਾਂ ਆ ਬੈਠੇ ਆਪਣੇ ਦੇਸੀ ਮਾਹੌਲ 'ਚ ਡੇਰੇ ਤੇ ਬੈਠੇ ਆ, ਹਾਂ ਪਿੱਛੇ ਡੰਗਰਾਂ ਪ੍ਰਿੰਚ ਰਹਿੰਦਾ ਸਾਰਾ ਕੁਝ। ਜਿਹੜੇ ਸਾਡੇ ਪਰਦੇਸੀ ਭਾਈ ਸਾਨੂੰ ਦੇਖ ਰਹੇ ਆ ਉਹ ਕੱਲੀ ਆਪਣੀ ਗੱਲਾਂ ਵੀ ਨਹੀਂ ਸੁਣ ਰਹੇ ਆ, ਉਹਨਾਂ ਨੂੰ ਪੀਪਲ ਵੀ ਨਜ਼ਰ ਆ ਰਿਹਾ, ਉਹਨਾਂ ਨੂੰ ਆਪਣਾ ਦੇਨ, ਉਹਨਾਂ ਨੂੰ ਆ ਗਾਵਾਂ ਦਿਖ ਰਹੀਆਂ, ਉਹਨਾਂ ਨੂੰ ਆ ਡੇਰਾ ਦਿਖ ਰਿਹਾ, ਕਿੱਲੇ ਦਿਖ ਰਹੇ, ਡੰਗਰ ਦਿਖ ਰਹੇ। ਉਹ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਾ ਤੇ ਤੂੰ ਕਹਿੰਦਾ ਵੀ ਇੰਗਲਿਸ਼ ਉਹ ਫੈਸੀਨੇਟ ਕਰਦੇ ਆ, ਫੈਸੀਨੇਟ ਉਹ ਫੈਸੀਨੇਟ ਕਰਦੇ ਆ ਇਸ ਗੱਲ ਨੂੰ। ਹਾਂ ਨਹੀਂ ਨਹੀਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਸਾਡੇ ਜਿਹੜੇ ਸੱਜਣ ਵੀਰ ਆ ਕਮੈਂਟ ਕਰਦੇ ਆ, ਮੈਸੇਜ ਕਰਦੇ ਆ WhatsApp ਤੇ, ਉਹ ਕਹਿੰਦੇ ਆ ਵੀ ਜਿੱਦਾਂ ਇਹਨੇ ਗੱਲ ਕੀਤੀ ਆ ਵੀ ਮੈਂ ਇੱਥੇ ਪਹੁੰਚ ਗਿਆ, ਉਹ ਕਹਿੰਦੇ ਸਾਨੂੰ ਇੰਜ ਲੱਗਦਾ ਵੀ ਅਸੀਂ ਆਪਣੇ ਪਿੰਡ ਫਿਰ ਰਹੇ ਆ। ਹੁਣ ਦੇਖੋ ਨਾ ਉਹ ਪਾਥੀਆਂ ਨਿਕਲੀਆਂ ਤੁਹਾਨੂੰ, ਹਾਂਜੀ ਇਹ ਹੁਣ ਬੰਦੇ ਭੁੱਲ ਗਏ ਹੋਏ ਆ ਭੁੱਲ ਗਏ। ਹੈ ਤੇ ਨਹੀਂ ਤੇ ਇਹ ਪਾਥੀ ਸੀ ਜਿਹੜੀ ਘਰ ਤੇ ਘਰ ਜਿਹੜਾ 40 ਸਾਲ ਤੁਹਾਡੀ ਗੱਲ ਕੱਟੀ ਕਿ ਜਿਹੜਾ 30-40 ਸਾਲ ਪਹਿਲਾਂ ਬੰਦਾ ਇੱਥੋਂ ਚਲਾ ਗਿਆ ਬਾਹਰ ਪ੍ਰਦੇਸ਼, ਉਹ ਯਕੀਨ ਕਰ ਜਾ ਉਹ ਪਾਥੀ ਨੂੰ ਦੇਖ ਰਿਹਾ ਤੇ ਉਹ ਉੱਥੇ ਹੀ ਪਾਥੀ ਦੇ ਟਾਈਮ ਤੇ ਗਿਆ ਸੀ। ਉਹ ਜਨਾਬ ਅੱਜ ਵੀ ਉੱਥੇ ਤਾਂ ਨਹੀਂ ਲੱਭ ਰਹੀ ਹੈ ਜਿੱਥੇ ਕੋਈ ਕੈਨੇਡਾ ਬੈਠਾ ਹੋਊਗਾ, ਅਮਰੀਕਾ ਬੈਠਾ, ਉੱਥੇ ਤਾਂ ਇਹ ਗੱਲ ਕੋਈ ਜਦੋਂ ਉਹਨੂੰ ਆਪਣੀ ਵੀਡੀਓ ਜੀ ਉਹਨੇ ਦੇਖਣੀ ਆ, ਉਹਨੇ ਤਾਂ ਆ ਜਾਣਾ ਪਿੰਡ, ਆ ਜਾਣਾ ਆ ਜਾਣਾ। ਉਹਦੇ ਦਿਮਾਗੀ ਤੌਰ ਤੇ ਪਿੰਡ ਪਹੁੰਚ ਜਾਣਾ। ਹਾਂ ਤੇ ਇਹ ਪਾਥੀ ਉਹ ਪਾਥੀ ਆ ਜਿਹੜੀ ਘਰੇ ਘਰੇ ਘੁੰਮਦੀ ਸੀ, ਪਤਾ ਤੈਨੂੰ? ਘੁੰਮਦੀ ਸੀ। ਘੁੰਮਦੇ ਅੱਗੇ ਦੇ ਹੋਰ ਅੱਗ ਬਿਲਕੁਲ। ਕੋਈ ਮਾਚਸ ਵਾਲੀ ਗੱਲ ਹੀ ਨਹੀਂ ਸੀ। ਅੱਗ ਪਾਥੀ ਤੇ ਜਾਂਦੀ ਪਾਥੀ ਦੇ ਉੱਤੇ ਅੱਗ ਜਾਣੀ ਅੱਗੇ ਤੋਂ ਅੱਗੇ ਟੁਰ ਰਹੀ ਹੈ। ਕਿਆ ਬਾਤ ਹੈ ਇਹਦਾ ਸਾਡੇ ਨਾਲ ਬੜਾ ਰਿਸ਼ਤਾ ਪਾਥੀ ਦਾ। ਬਿਲਕੁਲ ਇਸ ਤਰ੍ਹਾਂ ਹੀ ਜੀ। ਇਹ ਪਾਥੀ ਤਾਂ ਘਰ ਘਰ ਘੁੰਮਦੀ ਸੀ, ਮਾਚਸਾਂ ਕੋਈ ਨਹੀਂ ਸੀ, ਨਾ ਬੰਦੇ ਮਾਚਸ ਇਸਤੇਮਾਲ ਕਰਦੇ ਸੀ। ਇਸੇ ਤਰ੍ਹਾਂ ਤੇ ਜਿਹੜਾ ਖੇਤ ਆ, ਖੇਤ 'ਚ ਉਹ ਅੱਗ ਵੀ ਯਾਨੀ ਕਿ ਪੈਸਿਆਂ ਨਾਲ ਨਹੀਂ ਸੀ ਖਰਚਦੇ ਲੈਂਦੇ ਮਾਚਸ। ਹਾਂਜੀ ਇਦਾਂ ਹੀ ਸੀ। ਉਹ ਕਹਿੰਦੇ ਸਿਰਫ ਜੀ ਸਿਆਣੇ ਕਹਿੰਦੇ ਜੀ ਸਿਰਫ ਇੱਕ ਅਸੀਂ ਖੇਤ 'ਚੋਂ ਨਾ ਹੀ ਨਮਕ ਨਹੀਂ ਲੈ ਸਕਦੇ। ਸਿਆਣਿਆਂ ਕੋਲੋਂ ਗੱਲ ਸੁਣੀ ਆ ਵੀ ਖੇਤ 'ਚੋਂ ਲੂਣ ਨਹੀਂ ਸਿਰਫ ਇੱਕ ਮਿਲਦਾ, ਬਾਕੀ ਦਾਲ ਸਬਜ਼ੀ ਹਰ ਚੀਜ਼ ਜਿਹੜੀ ਆ ਉਹ ਖੇਤ 'ਚੋਂ ਮਿਲਦੀ ਸੀ। ਬੰਦੇ ਮਿਹਨਤ ਕਰਦੇ ਸੀ, ਮਿਲਦੀ। ਅੱਛਾ ਰਾਣਾ ਸੁਭਾਨ ਸਾਹਿਬ ਹਾਂਜੀ ਮੁਬਾਰਕ ਹੋਵੇ ਤੁਹਾਨੂੰ, ਬੜੀ ਸਾਨੂੰ ਖੁਸ਼ੀ ਹੋਈ ਪਤਾ ਖੈਰ ਚੱਲਿਆ ਮੁਬਾਰਕ ਜੀ, ਖੈਰ ਮੁਬਾਰਕ। ਵੀ ਤੁਸੀਂ ਤਾਂ ਅਲਹਮਦੁਲਿਲਾ 2 ਵਾਰੀ ਜਿਹੜੀ ਆ ਆਪਣਾ ਸ਼ਿਮਲਾ ਦੀ ਦੂਜੀ ਤੜਾਈ ਕਰ ਲਈ, ਸ਼ਿਮਲਾ ਦੀ ਤੀਜੀ ਤੇ ਅੱਛਾ। ਸਬਜ਼ ਦੀ ਦੂਜੀ। ਸਬਜ਼ ਦੀ ਦੂਜੀ, ਮਾਸ਼ਾਅੱਲਾ। ਸਬਜ਼ ਦੀ ਵੀ ਦੂਜੀ ਆ, ਸਬਜ਼ ਦੀ ਦੂਜੀ ਪਹਿਲਾਂ ਸ਼ਾਪਰਾਂ ਚੋਂ ਸੀ। ਸ਼ਾਪਰ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਤੇ ਕੀ ਰੇਟ ਲੱਗਿਆ ਕੱਲ ਫੈਸਲਾਬਾਦ ਕਲਾਈ ਸੀ? ਫੈਸਲਾਬਾਦ ਕੱਲ ਕਲਾਈ ਜੀ 1800 ਰੁਪਏ ਸਬਜ਼, ਅੱਛਾ 1900 ਤੋਂ 2000 ਰਹੀ ਸ਼ਿਮਲਾ ਮੇਰੀ। ਸ਼ਿਮਲਾ ਤੇ ਸ਼ਿਮਲਾ ਦਾ ਰੇਟ ਫਿਰ ਠੀਕ ਹੈਗਾ ਤੇ ਸ਼ਿਮਲਾ ਦਾ ਬਹੁਤ ਰੇਟ ਹੈ। ਸ਼ਿਮਲਾ ਦਾ ਰੇਟ ਪਿਛਲੇ ਦਿਨਾਂ 'ਚ ਨਾ 3-4 ਦਿਨ ਪਹਿਲੇ 4200 4000 4500 4800 ਤੱਕ ਰੇਟ ਸੀ। ਅੱਛਾ ਇਹ ਉਮੀਦ ਹੈ ਇਸ ਸਾਲ ਇਨਸ਼ਾਅੱਲਾ ਸ਼ਿਮਲਾ ਦਾ ਰੇਟ ਅੱਛੇ ਰਹੂਗਾ। ਅੱਛਾ ਤੇ ਦੂਸਰਾ ਕਰੇਲੇ ਦਾ, ਤੀਸਰਾ ਬੈਂਗਨ ਦਾ, 3 ਸਬਜ਼ੀਆਂ ਤਾਂ ਇਨਸ਼ਾਅੱਲਾ ਕਨਫਰਮ, ਬਾਕੀ ਅੱਲਾ ਨੂੰ ਪਤਾ ਕੱਲ ਦਾ। ਤੇ ਆਉਣ ਵਾਲੇ ਹਾਲਾਤ ਯਾਨੀ ਕਿ ਅਸੀਂ ਅਗਰ ਆਪਣੇ ਸੋਚੀਏ ਇਸ ਗੱਲ ਨੂੰ ਦੇਖੀਏ, ਮੱਦੇਨਜ਼ਰ ਕਰੀਏ ਨਾ ਜਿੰਨੀ ਕੁ ਕਾਸ਼ਤ ਆ ਉਸ ਹਿਸਾਬ ਨਾਲ ਦੇਖੀਏ, ਇਹ 3 ਸਬਜ਼ੀਆਂ ਜਿਹੜੀਆਂ ਨਾ ਇਹਨਾਂ ਦਾ ਰੇਟ ਇਨਸ਼ਾਅੱਲਾ ਅੱਛਾ ਰਹੂਗਾ ਇਸ ਦਾ। ਅੱਛਾ ਕਰੇਲੇ ਦਾ ਵੀ ਸਹੀ ਰਹੂਗਾ। ਕਰੇਲੇ ਦਾ ਵੀ ਅੱਛਾ ਰਹੂਗਾ, ਬੈਂਗਨ ਅੱਛਾ ਸ਼ਿਮਲਾ ਇਨਸ਼ਾਅੱਲਾ ਅੱਛਾ ਰਹੂਗਾ। ਇਹਦੇ ਪਿੱਛੇ ਵੀ ਕੀ ਉਹ ਆ ਕੋਈ ਲਾਜਕ ਹੈ ਜੀ ਕਿਹੜੀ? ਲਾਜਕ ਇਹ ਆ ਕਿ ਜਦੋਂ ਸ਼ਿਮਲਾ ਮੇਰੇ ਸੀ ਨਾ, ਸ਼ਿਮਲਾ ਪਿਛਲੇ ਸਾਲ ਸ਼ਿਮਲਾ ਦਾ ਲਾਜ ਬਹੁਤ ਹੋਇਆ ਜੀ। ਹਾਂ ਮੇਰੀ 3 ਹੁੰਡਾਈਆਂ ਗਈਆਂ ਇੱਕ ਦਿਨ 300 ਤੋੜੇ ਦੇ ਕਰੀਬ ਤੋੜੇ ਸੀ, ਜਿਹੜੇ ਜਾ ਕੇ 250 ਨੂੰ ਕਿ 300 ਨੂੰ ਵਿਕੇ। ਅੱਛਾ ਤੇ ਉਹਨੇ ਲੱਖ ਤੋੜਿਆ ਬੰਦਿਆਂ ਦਾ। ਹਾਂ ਨਹੀਂ ਪਿਛਲੇ ਸਾਲ ਅਸੀਂ ਵੀਡੀਓ ਬਣਾਈ ਸੀ ਤੇ ਬੰਦਿਆਂ ਨੇ ਉਹ ਰੂਟੇ ਮਾਰੇ ਸੀ। ਤੇ ਫਿਰ ਉਸ ਤੋਂ ਬਾਅਦ ਜਦੋਂ 300 ਨੂੰ ਵਿਕਿਆ ਉਹਦੇ ਤੋਂ ਬਾਅਦ ਮੇਰਾ ਵੀ ਦਿਲ ਕਰਿਆ ਇਹਨੂੰ ਰੂਟਾ ਮਾਰ ਦਈਏ, ਪਰ ਨਹੀਂ ਮੈਂ ਰੱਖਿਆ। ਉਹਦੇ ਤੇ ਖਰਚੇ, ਤੇਲੇ ਦੀ ਬਿਮਾਰੀ ਪਿਛਲੇ ਸਾਲ ਬਹੁਤ ਜ਼ਿਆਦਾ ਸੀ ਤੇ ਮੈਂ ਉਹਨੂੰ ਰੱਖਿਆ, ਰੱਖ ਕੇ ਮਿਹਨਤ ਕੀਤੀ ਉਹਦੇ ਤੇ ਦੁਬਾਰਾ ਅੱਲਾ ਨੇ ਉਹਨੂੰ ਵਕਤ ਲਾਇਆ, ਉਹਦੇ 'ਚ ਅੱਲਾ ਨੇ ਰੋਜ਼ੀ ਦੇ ਦਿੱਤੀ। ਅੱਛਾ ਤੇ ਇਹ ਪਿਛਲੇ ਸਾਲ ਹੀ ਨਜ਼ਰ ਆਉਂਦਾ ਸੀ ਕਿ ਜਿਸ ਤਰ੍ਹਾਂ ਬੰਦਾ ਤੰਗ ਹੋ ਗਈ ਨਾ, ਤੇ ਇਹ ਸ਼ਿਮਲਾ ਇਨਸ਼ਾਅੱਲਾ ਅਗਲੇ ਸਾਲ ਆਉਣੇ ਦੇ ਟਾਈਮ ਅੱਛੀ ਰਹੂਗੀ। ਤੇ ਅਲਹਮਦੁਲਿਲਾ ਹੁਣ ਅੱਛਾ ਕਾਸ਼ਤ ਘਟ ਗਈ ਨਾ, ਵੀ ਪਿਛਲੀ ਵਾਰੀ ਬੰਦਿਆਂ ਨੇ ਜ਼ਿਆਦਾ ਲਾਈ ਸੀ, ਇਸ ਵਾਰੀ ਕਾਸ਼ਤ ਘਟ ਗਈ। ਮੈਂ ਤਾਂ ਇਹ ਦੇਖਦਾ ਵੀ ਬੈਂਗਣ
ਤੇ ਸ਼ਿਮਲਾ ਇਸ ਵਾਰੀ ਥੋੜੀ ਲੱਗੀ ਆ ਕਿਉਂਕਿ ਬੈਂਗਨ ਨੂੰ ਵੀ 300-400 ਰੇਟ ਸੀ 500 700 ਇੱਥੇ ਰੇਟ ਸੀ ਤੇ ਬੈਂਗਨ ਦੀ ਪ੍ਰੋਡਕਸ਼ਨ ਪਿਛਲੀ ਦਫਾ ਖੁਦਾਓ ਘੱਟ ਸੀ ਲਾ ਲਓ ਨਾ ਘੱਟ ਸੀ ਤੇ ਇਸ ਕਰਕੇ ਬੈਂਗਨ ਦਾ ਵੀ ਚਾਂਸ ਸੀ ਇਸ ਦਫਾ ਇਹ ਰੇਟ ਬਣਨ ਦਾ ਕਿਉਂਕਿ ਇਹ ਜ਼ਿਮੀਦਾਰ ਆ ਨਾ ਇਹ ਵਿਚਾਰਾ ਅੰਦਰੋਂ ਟੁੱਟ ਜਾਂਦਾ ਕਿਉਂਕਿ ਅੱਗੇ ਇਹਦੇ ਨਾਲ ਜਿਵੇਂ ਦੇ ਗਵਰਨਮੈਂਟ ਹਾਦਸੇ ਕਰਦੇ ਹਾਦਸੇ ਹੀ ਹੁੰਦੇ ਆ ਨਾ ਜਿਵੇਂ ਦੇ ਇਹਨਾਂ ਨੇ ਗਵਰਨਮੈਂਟ ਦਾ ਰਵੱਈਆ ਇਹਨਾਂ ਨਾਲ ਆ ਠੀਕ ਆ ਜਿੰਨੀ ਸਾਡੇ ਤੋਂ ਗਵਰਨਮੈਂਟ ਦੂਰੀ ਹੈ ਸਾਡੀ ਤੇ ਗਵਰਨਮੈਂਟ ਦੀ ਜ਼ਿੰਮੇਦਾਰ ਦੀ ਤੇ ਇੱਥੋਂ ਫਿਰ ਇਹਦਾ ਅੰਦਰ ਟੁੱਟਦਾ ਇਹ ਫਿਰ ਨਾ ਫੈਸਲੇ ਲੈਂਦਾ ਵਿਚਾਰਾ ਫਿਰ ਉਹ ਸੇਵ ਵਾਲੇ ਪਾਸੇ ਆਂਦਾ ਉਹ ਜਦੋਂ ਉਹ ਸੇਵ ਖੇਡਦਾ ਉਤੋਂ ਜਦੋਂ ਫਿਰ ਗਵਰਨਮੈਂਟ ਨੂੰ ਥੱਪੜ ਮਾਰ ਕੇ ਭਜਾਉਂਦੀ ਉਹ ਸੇਵ ਹੀ ਜਾਂਦਾ ਰਹਿੰਦਾ ਆ ਉਹ ਫਿਰ ਉੱਥੇ ਹੀ ਨਹੀਂ ਗੱਲ ਲੋਏ ਲੈ ਲੈਣ ਤੋਂ ਹੀ ਆ ਯਾਰ ਸਮਾਨ ਸਾਹਿਬ ਨੇ ਬੜੀ ਸੋਹਣੀ ਗੱਲ ਕੀਤੀ ਆ ਵੀ ਸਾਡੇ ਤੇ ਸਰਕਾਰਾਂ ਦੇ ਵਿਚਾਲੇ ਨਾ ਦੂਰੀ ਬੜੀ ਆ ਬਹੁਤ ਅੰਜਮ ਸਰੋਇਆ ਸਾਹਿਬ ਇੱਕ ਗੱਲ ਕਰਦੇ ਹੁੰਦੇ ਆ ਵੀ ਵਿੱਚ ਸ਼ੀਸ਼ੇ ਦੀ ਦੀਵਾਰ ਹੈਗੀ ਆ ਕੰਧ ਆ ਵਿੱਚ ਸ਼ੀਸ਼ੇ ਦੀ ਵੀ ਉਹ ਸ਼ੀਸ਼ਾ ਹੈ ਜਾਂ ਵੀ ਆਰ ਪਾਰ ਅਸੀਂ ਇੱਕ ਦੂਜੇ ਨੂੰ ਦੇਖਦੇ ਤਾਂ ਹੈਗੇ ਆ ਸਰਕਾਰਾਂ ਸਾਨੂੰ ਦੇਖਦੀਆਂ ਅਸੀਂ ਸਰਕਾਰਾਂ ਨੂੰ ਪਰ ਸਾਡੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚਦੀ ਹੈਗੀ ਗੱਲ ਉਸਮਾਨ ਸਾਹਿਬ ਦੀ ਠੀਕ ਆ ਜ਼ਿਮੀਂਦਾਰ ਦਾ ਹਾਲਾਤ ਮਾੜਾ ਹੀ ਆ ਪਹਿਲਾਂ ਵੀ ਅਸੀਂ ਖੈਰ ਇਹ ਗੱਲ ਬਹੁਤ ਵਾਰੀ ਕੀਤੀ ਹੈ ਬਾਕੀ ਭਾਈ ਖਾਲਨਾ ਜਿਵੇਂ ਸਾਡੀ ਹੁਣ ਵਜ਼ੀਰੇ ਵਾਲਾ ਦੇਖੋ ਜੀ ਕੰਮ ਕਰਨ ਲੱਗੀ ਹੋਈ ਨਾ ਵਜ਼ੀਰੇ ਵਾਲਾ ਕਿਉਂਕਿ ਉਹ ਕੰਮ ਬਹੁਤ ਕਰਾ ਰਹੀ ਹੈ ਕੰਮ ਕਰ ਰਹੀ ਆ ਹਰ ਮਹਿਕਮੇ 'ਚ ਉਹਨੇ ਪਹਿਲੀ ਗੱਲ ਇਹ ਸਾਡੇ ਇਲਾਕੇ 'ਚ ਅਮਨ ਕਰਤਾ ਜਿਹੜੀ ਸੀਸੀਡੀ ਆ ਨਾ ਉਹਨੇ ਲਿਆ ਕੇ ਉਹਨੇ ਅਮਨ ਕਰਤਾ ਫਿਰ ਅਸੀਂ ਮਹਿਫੂਜ਼ ਨਹੀਂ ਸੀ ਪਹਿਲੇ ਹੁਣ ਅੱਲਾ ਦਾ ਸ਼ੁਕਰ ਮਹਿਫੂਜ਼ ਤਾਂ ਹੈ ਨਾ ਠੀਕ ਆ ਕੰਮ ਅੱਛੇ ਹਰ ਕਰ ਰਹੀ ਮਹਿਕਮੇ ਆ 'ਚ ਹੀ ਕੰਮ ਕਰ ਰਹੇ ਆ ਤੇ ਉਹਨੂੰ ਚਾਹੀਦਾ ਇਹ ਸੂਬਾ ਚੰਗਾ ਚਲਾ ਰਹੀ ਹੈ ਬੀਬੀ ਹਾਂ ਹਾਂਜੀ ਸਾਡੇ ਜਿਹੜਾ ਨਾ ਆਹ ਜ਼ਿਮੀਦਾਰ ਇੱਕ ਤਾਂ ਸਾਨੂੰ ਖਸੂਸੀ ਤੌਰ ਤੇ ਸਾਡੀ ਵਜ਼ੀਰੇ ਵਾਲਾ ਨੂੰ ਪੈਗਾਮ ਆ ਸਾਡਾ ਉਹਨੂੰ ਚਾਹੀਦਾ ਆ ਜਿਹੜਾ ਗ੍ਰੀਨ ਹਾਊਸ ਆ ਨਾ ਫਾਰਮਰ ਇਹਦੇ ਤੇ ਖਾਸ ਤਵੱਜਾ ਹੋਣੀ ਚਾਹੀਦੀ ਕੋਈ ਸਬਸਿਡੀ ਕਿਉਂਕਿ ਇਹਦਾ ਕੰਮ ਆ ਬਹੁਤ ਮਹਿੰਗਾ ਹਰ ਸ਼ਾਇਦ ਦੇ ਲਾਗ ਲੇਬਰਾਂ ਦੇ ਖਰਚੇ ਇੱਕ ਕਿਸਮ ਦੀ ਜਿਹੜੇ ਬੰਦੇ ਨੇ ਆ ਗ੍ਰੀਨ ਹਾਊਸ ਲਗਾਉਣਾ ਉਹਨੇ ਫੈਕਟਰੀ ਲਗਾਣੀ ਹੈ ਕਿਉਂਕਿ ਜਿਹੜੇ ਆਦਮੀ ਦੇ ਥੱਲੇ 100 ਮਜ਼ਦੂਰ ਚੱਲਣਾ ਠੀਕ ਆ ਉਹਦੇ ਨਾਲ ਹਾਦਸਾ ਹੋਵੇ ਘਾਟਾ ਵਾਧਾ ਹੋਵੇ ਉਹਦੇ ਤਾਂ ਰਹਿਣਾ ਕੋਈ ਉਹਦੀ ਇੰਸ਼ੋਰੈਂਸ ਹੀ ਕੋਈ ਨਹੀਂ ਨਹੀਂ ਇਹ ਗੱਲ ਬਿਲਕੁਲ ਠੀਕ ਹੈ ਠੀਕ ਆ ਵੀ ਦੇਖੋ ਨਾ ਉਹਦੇ ਨਾਲ ਕਿੰਨੇ ਘਰ ਜੁੜੇ ਹੋਏ ਹੁੰਦੇ ਆ ਬਾਕੀ ਇਹਨੇ ਸਕੀਮਾਂ ਬਹੁਤ ਦਈਆਂ ਗ੍ਰੀਨ ਟਰੈਕਟਰ ਆਪਣਾ ਟਰੈਕਟਰ ਦੀ ਤੇ ਉਹਦੇ ਤੋਂ ਬਾਅਦ ਆ ਦੂਸਰੇ ਹੁਣ ਅਸੀਂ ਸੁਣਿਆ ਕਿ ਇੱਕ ਦਿਨ ਮੈਂ ਅੰਜਮ ਸਰੋਏ ਦੀ ਵੀਡੀਓ 'ਚ ਇਹ ਗੱਲ ਕਰੀ ਸੀ ਕਿ ਮਰੀਮ ਨੂੰ ਜਿਵੇਂ ਅਸੀਂ ਆ ਸਾਡੇ ਨਾਲ ਇੱਕ ਮਰਲਾ ਜ਼ਮੀਨ ਦਾ ਨਹੀਂ ਹੈਗਾ ਅਸੀਂ ਜਿੱਥੇ ਜਾਣੀ ਕੋਈ ਦਰਖਾਸਤ ਹੀ ਨਹੀਂ ਦੇ ਸਕਦੇ ਅਸੀਂ ਕਿਧਰੇ ਕੋਈ ਸ਼ੈ ਨਹੀਂ ਕਿਸੇ ਅੱਗੇ ਕੋਈ ਕਿਸੇ ਨੂੰ ਕੋਈ ਸ਼ੈ ਦੇ ਹੀ ਨਹੀਂ ਸਕਦੇ ਉਹਨੂੰ ਕੀ ਕਹੀਏ ਜਾ ਕੇ ਯਾਨੀ ਕਿ ਕੋਈ ਪ੍ਰੂਫ ਨਹੀਂ ਸਾਡੇ ਕੋਲ ਅਸੀਂ ਠੇਕੇ ਤੇ ਆ ਠੀਕ ਆ ਅੱਲਾ ਦਾ ਸ਼ੁਕਰ ਆ, ਅੱਲਾ ਨੇ ਨਿਜ਼ਾਮ ਚਲਾਇਆ ਠੀਕ ਹੈ ਸਾਡੇ ਮਰਲਾ ਜ਼ਮੀਨ ਦਾ ਨਹੀਂ ਅਸੀਂ ਇਹ ਗੱਲ ਅੱਗੇ ਮਰੀਮ ਵਜ਼ੀਰੇ ਆਲਾ ਨੂੰ ਆਪਣੇ ਨੂੰ ਕਰੇ ਸੀ ਕਿ ਸਾਡੇ ਨਾਲ ਇਹ ਤਾਵਨ ਕਰਿਆ ਜਾਵੇ ਕਿ ਕੋਈ ਇਸ ਤਰ੍ਹਾਂ ਦਾ ਅਮਲ ਲਿਆ ਜਾਵੇ ਕਿ ਅਸੀਂ ਵੀ ਦਰਖਾਸਤ ਦੇਈਏ ਠੇਕੇਦਾਰਾਂ ਨੂੰ ਵੀ ਤਹਫਜ਼ ਹੋਵੇ ਸਾਡਾ ਗ੍ਰੀਨ ਹਾਊਸ ਆ ਅਲਹਮਦੁਲਿਲਾ ਅੱਛੀ ਹੋ ਯਾਨੀ ਕਿ ਅਸੀਂ ਵੀ ਕੰਮ ਕਰ ਰਹੇ ਨਾ ਇੱਥੇ ਨੌਜਵਾਨ ਫਿਰ ਨੌਜਵਾਨਾਂ ਨੂੰ ਇਹ ਕੰਮ ਮਾੜਾ ਨਹੀਂ ਹੈਗਾ ਕੰਮ ਠੀਕ ਆ ਪੜ੍ਹੇ ਲਿਖੇ ਮੁੰਡੇ ਲੜਕੇ ਜਿੰਨੇ ਵੀ ਆ ਅਗਰ ਉਹ ਇਸ ਕੰਮ 'ਚ ਆਵੇਂ ਨਾ ਤੇ ਕੰਮ ਅੱਛਾ ਹੈ ਇਹ ਕੰਮ ਮਾੜਾ ਨਹੀਂ ਹੈ ਤੇ ਕਰਨਾ ਚਾਹੀਦਾ ਲੇਕਿਨ ਸਿਕਿਉਰਿਟੀ ਕੋਈ ਨਹੀਂ ਹੈ ਇੰਸ਼ੋਰੈਂਸ ਕੋਈ ਨਹੀਂ ਹੈ ਅਗਰ ਕੋਈ ਬੰਦੇ ਨੂੰ ਕੋਈ ਵਾਧਾ ਘਾਟਾ ਹੋ ਜਾਂਦਾ ਹੈ ਤੇ ਜੀ ਬਸ ਆਪਣੇ ਆਪ ਹੀ ਦੂਰੀ ਬਹੁਤ ਆ ਨਾ ਜੀ ਇਹ ਹਕੂਮਤ ਦੇ ਤੇ ਜ਼ਿਮੀਂਦਾਰਾਂ ਦੇ ਵਿੱਚ ਬਹੁਤ ਜ਼ਿਆਦਾ ਦੂਰੀ ਹੈ ਜਦੋਂ ਤੱਕ ਇਸ ਦੂਰੀ ਨੇ ਖਤਮ ਨਹੀਂ ਨਾ ਹੋਣਾ ਹਾਂ ਸਾਨੂੰ ਉਮੀਦ ਹੈਗੀ ਹੈ ਜਿਵੇਂ ਸਾਡੇ ਵਜ਼ੀਰੇ ਆਲਾ ਮਰੀਮ ਨਵਾਜ਼ ਸਾਹਿਬ ਜਿਵੇਂ ਲੱਗੀ ਹੋਈ ਹੈ ਨਾ ਇਹ ਦੂਰੀ ਖਤਮ ਵੀ ਹੋ ਸਕਦੀ ਹੈ ਜਿਵੇਂ ਉਹਨੇ ਆ ਸਕੀਮਾਂ ਚਲਾਈਆਂ ਥੋੜੀ ਸਕੀਮਾਂ ਨਹੀਂ ਚਲਾਈਆਂ ਬਹੁਤ ਸਕੀਮਾਂ ਕਰਤੀਆਂ ਆ ਜਿੰਨੇ ਵੀ ਹੁਣ ਕਿਸਾਨ ਕਾਰਡ ਆ ਹੁਣ ਕਰਾਚੀ ਵਾਲੇ ਕਹਿੰਦੇ ਆ ਕਿ ਸਾਡੇ ਕੋਲ ਵਜ਼ੀਰੇ ਆਲਾ ਹੋਵੇ ਸਿੰਧ ਵਾਲੇ ਕਹਿੰਦੇ ਸਾਡੇ ਕੋਲ ਹੋਵੇ ਤੇ ਉਹਦੇ 'ਚ ਕੋਈ ਖੂਬੀ ਹੈ ਤਾਂ ਕਹਿੰਦੇ ਨਹੀਂ ਇਹ ਗੱਲ ਤੁਹਾਡੀ ਬੜੀ ਸੋਹਣੀ ਅੱਜ ਤੁਸੀਂ ਰਾਣਾ ਸੁਮਾਨ ਗੱਲਾਂ ਕੀਤੀਆਂ ਵੀ ਅੱਲਾ ਕਰੇ ਸਾਡੀ ਤੇ ਸਰਕਾਰਾਂ ਦੀ ਦੂਰੀ ਖਤਮ ਹੋਵੇ ਤੇ ਸਾਡੇ ਅਜ਼ਾਨ ਹੋਣ ਲੱਗੀ ਆ ਵੀਡੀਓ ਨੂੰ ਹੁਣ ਅਸੀਂ ਇੱਥੇ ਮੁਕਾਉਂਦੇ ਆ ਫਿਰ ਰਾਣਾ ਉਸਮਾਨ ਸਾਹਿਬ ਨੇ ਵੀ ਜਾਣਾ ਆ ਵੀ ਇੱਕ ਤਾਂ ਇਹ ਆ ਵੀ ਇਹ ਸਰਕਾਰਾਂ 'ਚ ਸਾਡੀ ਵੀਡੀਓ ਕਿਸੇ ਤਰ੍ਹਾਂ ਉੱਥੇ ਤੱਕ ਪਹੁੰਚ ਜੇ ਵੀ ਕਿਸਾਨੀ ਅੱਲੇ ਵੀ ਥੋੜੀ ਜਿਹੀ ਤਵੱਜਾ ਜਿੱਦਾਂ ਦੂਜੀ ਸਕੀਮਾਂ ਨਾ ਕਿਸਾਨੀ ਤੇ ਵੀ ਤਵੱਜਾ ਹੋਣੀ ਚਾਹੀਦੀ ਹੈ ਕਿਸਾਨ ਦੇ ਬਾਰੇ 'ਚ ਵੀ ਸੋਚਣਾ ਚਾਹੀਦਾ ਤੇ ਬਾਕੀ ਇਹ ਸੀਗੀ ਜੀ ਸਾਡੀ ਅੱਜ ਦੀ ਗੱਪਸ਼ਪ ਜਿਹੜੀ ਕਿ ਅਸੀਂ ਤੁਹਾਡੇ ਤੱਕ ਪਹੁੰਚਾਤੀ ਹੈ ਤੇ ਸਾਡਾ ਅੱਜ ਦਾ ਵਲਾਗ ਜਿਹੜਾ ਆ ਇਹ ਪੂਰਾ ਹੋ ਗਿਆ ਤੇ ਆਖਰ ਦੇ ਉੱਤੇ ਆਪਣੇ ਵੀਰ ਰਾਣਾ ਖਾਲਦ ਮਕਬੂਲ ਨੂੰ ਮੇਰੇ ਨਾਲ ਜਨਾਬ ਰਾਣਾ ਉਸਮਾਨ ਸਾਹਿਬ ਨੂੰ ਤੇ ਰਾਣਾ ਇਕਰਾਮ ਸਾਡੇ ਵੀਰ ਨੂੰ ਸਾਨੂੰ ਤਿੰਨਾਂ ਨੂੰ ਜੀ ਦੇ ਦਿਓ ਇਜਾਜ਼ਤ ਤੇ ਆਖਰ ਦੇ ਉੱਤੇ ਉਹੀ ਨਾਰਾ ਹੈ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ ਪਾਕਿਸਤਾਨ ਜ਼ਿੰਦਾਬਾਦ ਮੁਹੱਬਤਾਂ ਇੰਝ ਹੀ ਵੱਟਦੇ ਰਹੋ ਜੀ ਲਵ ਯੂ ਹੋ ਗਿਆ ਜੀ ਤੁਹਾਡੇ ਸਾਰਿਆਂ ਦੇ ਨਾਲ ਰੱਬ ਰੱਖ